ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਜਾਦੂ TV, roku TV, ਸ਼ਾਵਾ TV, TV84 ਦੀ ਆਨਲਾਈਨ ਸਟ੍ਰੀਮਿੰਗ ਰਾਹੀਂ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਆਪਣੇ ਪਿਛੋਕੜ ਵੱਲ ਦੇਖਦੇ ਹਾਂ ਤਾਂ ਜਿਹੜਾ 1947 ਦਾ ਦੌਰ ਸੀ ਉਹ ਇੱਕ ਬਹੁਤ ਅਹਿਮ ਦੌਰ ਸੀ ਸਿੱਖ ਨੁਕਤਾ ਨਿਗਾਹ ਤੋਂ। ਪਰ ਇਸ ਬਾਰੇ ਜਿੱਥੇ ਇੱਕ ਇਹ ਵੱਡਾ ਦੁਖਾਂਤ ਸੀ, ਮਾਈਗ੍ਰੇਸ਼ਨ ਦੀ ਗੱਲ ਆਉਂਦੀ ਹੈ, ਕਤਲੇਆਮ ਦੀ ਗੱਲ ਆਉਂਦੀ ਹੈ, ਉੱਥੇ ਸਿੱਖ ਨੁਕਤਾ ਨਿਗਾਹ ਤੋਂ ਇਸ ਦੇ ਉੱਪਰ ਜਿਹੜੀ ਰਿਸਰਚ ਹੈਗੀ ਹੈ ਜਾਂ ਲੋਕਾਂ ਤੱਕ ਬਹੁਤੀ ਜਾਣਕਾਰੀ ਨਹੀਂ ਹੈਗੀ। ਖਾਸ ਤੌਰ ਤੇ ਜਦੋਂ ਅਸੀਂ ਅੱਜ ਦੀ ਜਨਰੇਸ਼ਨ ਦੀ ਗੱਲ ਕਰਦੇ ਹਾਂ, ਇੱਕ ਉਪਰਾਲਾ ਕੀਤਾ ਗਿਆ ਕੁਝ ਸਿੰਘਾਂ ਵੱਲੋਂ ਜਿਨ੍ਹਾਂ ਨੇ 1947 ਦੇ ਉਸ ਦੌਰ ਤੇ ਇੱਕ ਡਾਕੂਮੈਂਟਰੀ ਤਿਆਰ ਕੀਤੀ ਹੈ, ਪੰਜਾਬੀ ਡਾਕੂਮੈਂਟਰੀ, ਜਿਹਦਾ ਨਾਮ ਹੈਗਾ ਦ ਅਦਰ ਸਾਈਡ ਆਫ ਫਰੀडम, ਆਜ਼ਾਦੀ ਦੇ ਓਲੇ। ਇਹ ਡਾਕੂਮੈਂਟਰੀ YouTube ਤੇ ਅਵੇਲੇਬਲ ਹੈਗੀ ਹੈ ਤੇ 1947 ਦਾ ਦੌਰ ਕੀ ਸੀ, ਉਹਦੇ ਵਿੱਚ ਕੀ ਵਾਪਰਿਆ, ਕਿਸ ਹਿਸਾਬ ਨਾਲ ਵਾਪਰਿਆ, ਉਹਦੇ ਪਿੱਛੇ ਕਾਰਨ ਕੀ ਸੀ, ਉਹਦੇ ਪ੍ਰਭਾਵ ਕੀ ਨਿਕਲੇ ਤੇ ਅੰਤ ਨੂੰ ਉਹਦੇ ਰਿਜ਼ਲਟ ਕੀ ਨਿਕਲੇ, ਸਿੱਖ ਨੁਕਤਾ ਨਿਗਾਹ ਤੋਂ ਇਸ ਦਾ ਵਿਸ਼ਲੇਸ਼ਣ, ਐਨਾਲਾਈਜ਼ ਇਸ ਪਾਰਟ ਨੂੰ ਕੀਤਾ ਗਿਆ। ਸੋ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈਗੀ ਹੈ ਉਹ ਇਸੇ ਤੇ ਕੇਂਦਰਿਤ ਹੋਵੇਗੀ। ਇਸ ਡਾਕੂਮੈਂਟਰੀ ਦੇ ਆਥਰ ਤੇ ਡਾਇਰੈਕਟਰ ਸਰਦਾਰ ਸੁਖਦੀਪ ਸਿੰਘ ਬਰਨਾਲਾ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਪਰ ਉਹਨਾਂ ਨਾਲ ਗੱਲਬਾਤ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਇਹ ਜਿਹੜੀ ਡਾਕੂਮੈਂਟਰੀ ਹੈਗੀ ਹੈ ਇਹਦਾ ਟ੍ਰੇਲਰ ਅਸੀਂ ਤੁਹਾਨੂੰ ਜ਼ਰੂਰ ਦਿਖਾਈਏ। ਇੱਕ ਅਸੀਂ ਪਸ਼ੂ ਬਟਾ ਦੇਈਏ ਨਾ, ਅਸੀਂ ਉਹ ਤੈਨੂੰ ਪਹੁੰਚਾ ਦਿੰਦੇ ਹਾਂ ਤਾਂ ਤੂੰ ਸਾਨੂੰ ਪਹੁੰਚਾ ਦੇ। ਜੇ ਸਾਨੂੰ ਇਹ ਪਸ਼ੂ ਹੀ ਸਮਝਿਆ ਸੀ, ਸਾਡਾ ਵੱਡਾ ਸੱਟਾ ਕੀਤਾ ਮੁਸਲਮਾਨਾਂ ਦੇ ਨਾਲ, ਪਸ਼ੂਆਂ ਵਾਂਗੂ ਹੀ ਸਾਨੂੰ ਕਰ ਦਿੰਦੇ ਵੀ ਸਾਨੂੰ ਇਹ ਇੱਧਰ ਲੈ ਆਉਂਦੇ, ਉਹਨਾਂ ਨੂੰ ਇੱਧਰ ਦੇ। ਜੇ ਅਦਲੀ ਬਦਲੀ ਕਰਨੀ ਤੇ ਕਿਸ ਤਰੀਕੇ ਨਾਲ ਕਰਨੀ, ਇਹਨੀ ਆਜ਼ਾਦ ਲਈ ਤੱਕੇ ਹੋ ਸੀਗੇ। 1943 ਦੇ ਅੱਧ ਤੱਕ ਸਿੱਖ ਲੀਡਰਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਸ਼ਾਇਦ ਪਾਕਿਸਤਾਨ ਬਣ ਸਕਦਾ ਹੈ। ਪੰਜਾਬ ਦੀ ਵੰਡ ਲਗਭਗ ਤੈਅ ਸੀ। ਸਿੱਖ ਨੈਸ਼ਨਲ ਕਾਲਜ ਲਾਹੌਰ ਨੇ ਸਭ ਤੋਂ ਪਹਿਲਾਂ ਆਜ਼ਾਦ ਪੰਜਾਬ ਬਾਰੇ ਮੈਨੀਫੈਸਟੋ ਜਾਰੀ ਕਰ ਦਿੱਤਾ। ਸਿੱਖ ਆਗੂ ਹਿੰਦੂ ਕਾਂਗਰਸ ਦੇ ਦਿਮਾਗ ਨੂੰ ਪੜ੍ਹਨ ਤੋਂ ਅਸਮਰੱਥ ਰਹੇ। ਨਹਿਰੂ ਇਸ ਪਲਾਨ ਨੂੰ ਪੜ੍ਹਨ ਲਈ ਆਪਣੇ ਕਮਰੇ ਵਿੱਚ ਲੈ ਗਏ। ਨਹਿਰੂ ਤੇ ਦਿਲ ਦਹਿਲਾਉਣ ਵਾਲਾ ਪ੍ਰਭਾਵ ਪਿਆ। ਨਹਿਰੂ ਨੂੰ ਮਾਊਂਟਬੈਟਨ ਤੇ ਕੋਈ ਭਰੋਸਾ ਨਾ ਰਿਹਾ। ਉਹ ਰਾਤ ਨੂੰ 2 ਵਜੇ ਗੁੱਸੇ ਨਾਲ ਭਰੇ ਇਸ ਪਲਾਨ ਖਿਲਾਫ ਆਪਣੀ ਪੜਾਸ ਕੱਢਣ ਲੱਗ ਪਏ। ਵਾਇਸਰਾਏ ਲਾਰਡ ਬੇਵਲ ਅਕਾਲੀ ਲੀਡਰਸ਼ਿਪ ਤੋਂ ਬਾਹਰ ਇੱਕ ਹੋਰ ਵਿਅਕਤੀ ਦੇ ਸੰਪਰਕ ਵਿੱਚ ਵੀ ਸੀ। ਇਹ ਸ਼ਖਸ ਪਟਿਆਲਾ ਰਿਆਸਤ ਦਾ ਮਹਾਰਾਜਾ ਯਾਦਵਿੰਦਰ ਸਿੰਘ ਸੀ। ਰਹਿਣ ਸਹਿਣ ਜਿਹੜਾ ਸਾਡਾ ਮੁਸਲਮਾਨਾਂ ਨਾਲ ਸੀ ਉਹ ਸਾਡਾ ਆਣ ਕੇ ਇੱਥੇ ਸਿੱਖਾਂ ਨਾਲ ਵੀ ਨਹੀਂ ਬਣਿਆ। ਜੁਰਤਿੰਗ ਜਿੱਦਾਂ ਨਾ ਉਸ ਸਾਲ ਨਰਮੇ ਕੀ ਕਮਾਦ ਕੀ ਇੰਨੇ ਭਾਰੇ ਸੀਗੇ ਵੀ ਜਿੱਦਾਂ ਛੱਡ ਕੇ ਆਉਣਾ ਸੀ। ਇੱਕ ਰਿਵਾਲਵਰ ਮੇਰੇ ਭਰਾ ਕੋਲ ਸੀਗਾ ਤੇ ਇੱਕ ਤਾਏ ਦਾ ਪੁੱਤ ਉਹਦੇ ਕੋਲ ਸੀਗਾ ਫਰਸੀ। ਜਿੰਨਾ ਕੁ ਕਾਫਲਾ ਤੁਰਿਆ ਉਸ ਨੇ ਸਾਡੇ ਕੋਲ 2 ਹਥਿਆਰ ਹੀ ਸੀ। RSS ਨੂੰ ਟਰਬਲ ਸਪਰੈਡਿੰਗ ਏਜੰਸੀ ਅਤੇ ਪੋਟੈਂਸ਼ੀਅਲੀ ਵੈਰੀ ਡੇਂਜਰਸ ਦੇ ਖਾਤੇ ਵਿੱਚ ਰੱਖਿਆ ਗਿਆ। 24 ਜਨਵਰੀ 1947 ਨੂੰ ਪੰਜਾਬ ਸਰਕਾਰ ਨੇ RSS ਤੇ ਪਾਬੰਦੀ ਲਗਾ ਦਿੱਤੀ। ਮੀਨਾ ਆਉਂਦੇ ਹਨ ਤਾਂ ਪਹਿਲਾਂ ਮਿਲੀ ਨਹੀਂ ਸੀ, ਅੱਧੀ ਤੋਂ ਜ਼ਿਆਦਾ ਕੱਟੀ ਗਈ। 13 ਕਿੱਲੇ ਜ਼ਮੀਨ ਦੇ ਸਾਨੂੰ ਪਏ, 100-150 ਕਿੱਲੇ ਦੇ ਵਿੱਚੋਂ ਛਿੜੀਆਂ ਨੂੰ ਢੇਰਾਂ ਨੂੰ ਅੱਗਾ ਲਾ ਕੇ ਆਪ ਛਾਲਾਂ ਵਿੱਚ ਮਾਰੀਆਂ। ਸਾਡੇ ਪਰਿਵਾਰ ਦੇ 23 ਜੀ ਮਰੇ। ਵੱਡਾ ਸਵਾਲ ਇਹ ਹੈ ਕਿ ਕੀ ਇਸ ਨੂੰ ਰੋਕਿਆ ਜਾ ਸਕਦਾ ਸੀ? ਕੀ ਇਸ ਗੱਲ ਦਾ ਪਤਾ 16 ਅਗਸਤ ਨੂੰ ਸ਼ਾਮ 5 ਵਜੇ ਹੀ ਲੱਗਿਆ ਕਿ ਬਟਵਾਰੇ ਵਿੱਚ ਕਿਹੜਾ ਇਲਾਕਾ ਕਿਸ ਦੇਸ਼ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ? सोचड़े घोंसले को फिर जाके मैं बसाऊं, चुगता फिरूं चुमन में जरा जरा से दाने, साथी जो हैं पुराने उनसे भी मिलाऊं। ਅਸੀਂ ਵੀ 18 ਮੁੰਡੇ ਇਕੱਠੇ ਪੜ੍ਹਦੇ ਸੀ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਮੁਰਤਾਵਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।
ਵਿਊਅਰਸ, ਜਿਵੇਂ ਕਿ ਤੁਸੀਂ ਦੇਖਿਆ ਕਿ ਜਿਹੜੀ ਇਹ ਡਾਕੂਮੈਂਟਰੀ ਹੈਗੀ ਹੈ ਆਜ਼ਾਦੀ ਦੇ ਓਲੇ, ਇਹ ਇੱਕ ਅਨਟੋਲਡ ਟਰੂਥ ਜਿਹੜਾ ਹੁੰਦਾ, ਜਿਸ ਬਾਰੇ ਗੱਲ ਸਾਡੇ ਸਮਾਜ ਦੇ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਅੱਜ ਦੀ ਜਨਰੇਸ਼ਨ ਦੀ ਗੱਲ ਕਰਦੇ ਹਾਂ ਉਹਦੇ ਬਾਰੇ ਗੱਲ ਬਹੁਤੀ ਨਹੀਂ ਕੀਤੀ ਜਾਂਦੀ, ਉਸ ਬਾਰੇ ਇਸ ਦੇ ਵਿੱਚ ਤੱਥਾਂ ਦੇ ਆਧਾਰ ਦੇ ਉੱਪਰ ਦੱਸਿਆ ਗਿਆ। ਸੋ ਇਹਦੇ 'ਚ ਐਗਜ਼ੈਕਟਲੀ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ, ਕਿਸ ਬਾਰੇ ਗੱਲਬਾਤ ਹੋਈ ਹੈ, ਉਹਦਾ ਜਿਹੜਾ ਅੰਦਾਜ਼ਾ ਹੈ ਉਹ ਥੋੜ੍ਹਾ ਬਹੁਤ ਸਾਨੂੰ ਇਹਦੇ ਟ੍ਰੇਲਰ ਤੋਂ ਵੀ ਲੱਗਦਾ ਹੈ, ਪਰ ਇਹਦੀਆਂ ਡਿਟੇਲਸ ਦੇ ਵਿੱਚ ਜਿਹੜੀ ਜਾਣਕਾਰੀ ਹੈਗੀ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਇਸ ਡਾਕੂਮੈਂਟਰੀ ਦੇ ਜਿਹੜੇ ਲਿਖਾਰੀ ਨੇ, ਆਥਰ ਨੇ ਤੇ ਇਹਦੇ ਡਾਇਰੈਕਟਰ ਨੇ ਸਰਦਾਰ ਸੁਖਦੀਪ ਸਿੰਘ ਬਰਨਾਲਾ, ਉਹ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਰਜ਼ਾਈਨਾ ਕੈਨੇਡਾ ਦੇ ਵਿੱਚੋਂ। ਸੋ ਆਓ ਉਹਨਾਂ ਨਾਲ ਜਿਹੜੀ ਅੱਜ ਦੀ ਵਿਚਾਰ ਚਰਚਾ ਹੈਗੀ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸੁਖਦੀਪ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਦੀਪ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਤੁਸੀਂ ਅੱਜ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ TV84 ਦੇ ਪਲੇਟਫਾਰਮ ਤੋਂ ਜਿਹੜੇ ਹੈਗੇ ਆ ਰੂਬਰੂ ਹੋ ਰਹੇ ਹੋ। ਸੋ ਸਾਰਿਆਂ ਤੋਂ ਪਹਿਲਾਂ ਇਸ ਡਾਕੂਮੈਂਟਰੀ ਦੇ ਬਾਰੇ ਵੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਨਾਲ ਹੀ ਜਿਹੜਾ ਤੁਹਾਡਾ ਇੰਟਰਸਟ ਹੈਗਾ ਡਾਕੂਮੈਂਟਰੀ ਬਣਾਉਣ ਦੇ ਵੱਲ, ਖਾਸ ਤੌਰ ਤੇ ਇਹ ਵਿਸ਼ਾ ਚੁਣਨ ਦੇ ਵੱਲ ਜੋ 1947 ਦਾ ਦੌਰ ਸੀ, ਉਹ ਕਿਵੇਂ ਤੁਸੀਂ ਇੱਥੇ ਤੱਕ ਪਹੁੰਚੇ, ਤੁਹਾਡਾ ਸਫ਼ਰ ਕਿਵੇਂ ਦਾ ਰਿਹਾ, ਉਸ ਬਾਰੇ ਜੇ ਤੁਸੀਂ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸ ਸਕੋ। ਜੀ ਅਮਰਵੀਰ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ TV84 ਦਾ, ਇਹਦੀ ਮੈਨੇਜਮੈਂਟ ਦਾ, ਤੁਹਾਡਾ ਤੇ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ। ਦੂਸਰੀ ਗੱਲ, ਡਾਕੂਮੈਂਟਰੀ ਬਣਾਉਣ ਦਾ ਜਿਹੜਾ ਵਿਚਾਰ ਹੈ, ਮੈਂ ਪੰਥਕ ਖੇਤਰ ਦੇ ਵਿੱਚ ਜਿਹੜਾ ਆਪਣਾ ਸਫ਼ਰ ਸ਼ੁਰੂਆਤ ਜਿਹੜੀ ਕੀਤੀ ਸੀ ਉਹ 2002 ਤੋਂ ਕੀਤੀ ਸੀ ਜੀ। ਕੁਝ ਕਿਤਾਬਾਂ ਜਾਂ ਪੋਇਟਰੀ ਦੀਆਂ ਜਾਂ ਕੁਝ ਨਾਵਲ ਪਹਿਲਾਂ ਲਿਖੇ ਜੀ। 2015 ਤੋਂ ਅਸੀਂ ਇਸ ਮਲਟੀਮੀਡੀਆ ਦੇ ਵਿੱਚ ਥੋੜਾ ਜਿਹਾ ਅਸੀਂ ਸੋਚਿਆ ਕਿ ਕੁਝ ਵਰਕ ਕੀਤਾ ਜਾਵੇ। ਇਸ ਤੋਂ ਪਹਿਲਾਂ ਪਿਛਲੇ ਸਾਲ 5 ਰਿਵਰ ਦੀ ਡਾਕੂਮੈਂਟਰੀ ਇੱਕ ਪਾਣੀਆਂ ਦੇ ਉੱਤੇ ਅਸੀਂ ਬਣਾਈ ਸੀ। ਉਹ ਸਾਡਾ ਜਿਹੜਾ ਪਹਿਲਾ ਐਕਸਪੀਰੀਅੰਸ ਸੀ ਡਾਕੂਮੈਂਟਰੀ ਦੇ ਮਾਮਲੇ ਦੇ ਵਿੱਚ ਜੀ। ਸੋ ਸਾਨੂੰ ਕਾਫੀ ਉਤਸ਼ਾਹ ਉਹਦੇ ਤੋਂ ਮਿਲਿਆ, ਸੰਗਤ ਦਾ ਹੁੰਗਾਰਾ ਬਹੁਤ ਵਧੀਆ ਮਿਲਿਆ। ਸੋ ਇਸ ਵਿਸ਼ੇ ਨੂੰ ਜਿਹੜਾ ਚੁਣਨ ਦਾ ਜਿਹੜਾ ਮਕਸਦ ਆ, ਮੈਂ ਸੰਖੇਪ ਕਰਾਂ ਆਪਣੀ ਗੱਲ ਨੂੰ, ਉਹ ਅਮਰਵੀਰ ਸਿੰਘ ਜੀ ਇਹ ਸੀਗਾ ਉਹਦਾ ਮੁੱਖ ਕਾਰਨ ਕਿ ਅਸੀਂ ਇਹ ਮਹਿਸੂਸ ਕੀਤਾ ਕਿ ਜਿਹੜੇ ਸਾਡੇ ਬਜ਼ੁਰਗ ਨੇ, ਸਾਨੂੰ ਨਨਕਾਣਾ ਸਾਹਿਬ ਦੀਆਂ ਯਾਦਾਂ ਜਿਨ੍ਹਾਂ ਨੇ ਦੱਸੀਆਂ ਨੇ ਕਿ ਉਹ ਕਿੱਦਾਂ ਦਾ ਸੀ, ਲਾਹੌਰ ਕਿੱਦਾਂ ਦਾ ਸੀ ਜਿੱਥੇ ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜੀ। ਉਹ ਬਜ਼ੁਰਗ ਆਪਣੀ ਉਮਰ ਦੇ ਹਿਸਾਬ ਨਾਲ ਜੀ ਜਾ ਰਹੇ ਨੇ, ਕਿਉਂਕਿ 70 ਸਾਲ ਹੋ ਗਏ ਨੇ ਸੋ ਕਾਲਡ ਆਜ਼ਾਦੀ ਜਿਹੜੀ ਮਿਲੀ ਨੂੰ। ਸੋ ਬਜ਼ੁਰਗ ਆਪਣੀ ਉਮਰ ਦੇ ਹਿਸਾਬ ਨਾਲ ਤੁਰੇ ਜਾ ਰਹੇ ਸੀ ਦੁਨੀਆ ਤੋਂ। ਅਸੀਂ ਬੜੀ ਸ਼ਿੱਦਤ ਦੇ ਨਾਲ ਇਹ ਮਹਿਸੂਸ ਕੀਤਾ ਕਿ ਇਹਨਾਂ ਨੂੰ, ਕਿਉਂਕਿ ਜਿਹੜੀ ਗੱਲ ਵਿਟਨੈਸ ਨੇ ਜਾਂ ਵਿਕਟਿਮ ਨੇ ਦੱਸ ਦੇਣੀ ਹੁੰਦੀ ਹੈ, ਉਹ ਆਪਾਂ ਬਾਅਦ ਦੇ ਵਿੱਚ ਆਪਣੀ ਜਿਹੜੀ ਦਲੀਲ ਆ ਉਹ ਉਸ ਪੱਧਰ ਤੇ ਨਹੀਂ ਜਾ ਸਕਦੀ ਜੀ। ਅਸੀਂ ਬਜ਼ੁਰਗਾਂ ਦੀਆਂ ਜਿਹੜੀਆਂ ਯਾਦਾਂ ਸੀਗੀਆਂ, ਉਹਨਾਂ ਦੇ ਜਿਹੜੇ ਐਕਸਪੀਰੀਅੰਸ ਸੀ ਉਸ ਸਮੇਂ ਦੇ, ਉਹਨਾਂ ਨੂੰ ਸੰਭਾਲਣ ਦੇ ਨਜ਼ਰੀਏ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਸੀ। ਪਰ ਇਹ ਕਾਫੀ ਵੱਡਾ ਪ੍ਰੋਜੈਕਟ ਚੱਲਿਆ ਗਿਆ। ਮੈਂ ਅਕਸਰ ਹੀ ਕਹਿਣਾ ਹੁੰਦਾ ਕਿ ਸਾਡੀ ਮੇਰੇ ਲਈ ਮੈਂ ਸ਼ਬਦ ਵਰਤਾਂ ਕਿ ਮੇਰੀ ਅਕਲ ਤੇ ਔਕਾਤ ਨਾਲੋਂ ਇਹ ਕਾਫੀ ਵੱਡਾ ਪ੍ਰੋਜੈਕਟ ਨਿਕਲਿਆ ਜੀ। ਸਾਨੂੰ ਇਹਦੇ ਕਾਰਨ ਵੀ ਲੱਭਣੇ ਪਏ ਕਿ ਇਹ ਕਿਉਂ ਹੋਇਆ ਜਾਂ ਇਹਦੇ ਪ੍ਰਭਾਵ ਕੀ ਪਏ। ਸੋ ਇਹ ਕਾਫੀ ਇੱਕ ਵੱਡਾ ਵਿਸ਼ਾ ਸੀ ਤੇ ਕਾਫੀ ਲੈਂਥੀ ਵੀ ਹੈ ਇਹ ਜੀ। ਬਿਲਕੁਲ, ਪਾਰਟ ਨੇ ਡਾਕੂਮੈਂਟਰੀ ਦੇ ਜੀ। ਬਿਲਕੁਲ ਸੁਖਦੀਪ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕਾਫੀ ਵੱਡਾ ਇਹ ਪ੍ਰੋਜੈਕਟ ਹੈਗਾ। ਸੋ ਜਿਹੜੀ ਇਹਦੀ ਰਿਸਰਚ ਸੀਗੀ ਜਾਂ ਜਿਹੜੀ ਇਹਦੀ ਸਕ੍ਰਿਪਟ ਤਿਆਰ ਹੋਈ ਹੈ, ਉਹਦੇ ਜਿਹੜੇ ਸੋਰਸਿਸ ਨੇ, ਤੁਹਾਡਾ ਸੋਰਸ ਕੀ ਸੀ, ਤੁਸੀਂ ਕਿੱਥੋਂ ਰਿਸਰਚ ਕੀਤੀ, ਕਿਹਦੇ ਕੋਲੋਂ ਲੱਭ ਕੇ ਉਹ ਕੀਤਾ ਕਿ ਜਿਹੜੀ ਜਾਣਕਾਰੀ ਹੈਗੀ ਹੈ ਜੋ ਦਰਸ਼ਕਾਂ ਤੱਕ ਜਾਂ ਜਿਹੜੀ ਸਾਡੀ ਸੰਗਤ ਹੈਗੀ ਉਹਦੇ ਤੱਕ ਪਹੁੰਚੂਗੀ ਇਸ ਡਾਕੂਮੈਂਟਰੀ ਦੇ ਥਰੂ, ਉਹਦਾ ਸੋਰਸ ਕੀ ਹੈਗਾ ਇਸ ਦੇ ਵਿੱਚ? ਇਹ ਤੁਹਾਡਾ ਬਹੁਤ ਵਧੀਆ ਸਵਾਲ ਆ ਜੀ, ਕਿਉਂਕਿ ਸੋਰਸ ਦੇ ਉੱਤੇ ਹੀ ਜਿਹੜੀ ਸਾਰੀ ਗੱਲ ਟਿਕੀ ਹੁੰਦੀ ਹੈ। ਕਈ ਵਾਰੀ ਜਿੱਦਾਂ ਹੁਣ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਮੈਨੂੰ ਮੇਰੇ ਪਿਤਾ ਜੀ ਨੇ ਦੱਸੀਆਂ ਜਾਂ ਸਾਡੇ ਦਾਦਾ ਜੀ ਦੱਸ ਦਿੰਦੇ ਆ ਜਾਂ ਆਪਣੇ ਸਾਰਿਆਂ ਦੇ ਬਜ਼ੁਰਗ ਆਪਾਂ ਨੂੰ ਇਹ ਤਾਂ ਦੱਸਦੇ ਰਹੇ ਕਿ ਇਦਾਂ ਹੋਇਆ ਜਾਂ ਉਦਾਂ ਦੇਖਿਆ, ਉਹ ਗੱਲਾਂ ਸੁਣੀਆਂ ਸੁਣਾਈਆਂ ਸੀ ਸਾਡੇ ਲਈ ਜੀ।
ਅਸੀਂ ਸੋਰਸ ਇਹਦੇ ਵਿੱਚ ਉਹ ਹੀ ਯੂਜ਼ ਕੀਤੇ ਨੇ ਜਿਹੜੇ ਆਥੈਂਟਿਕ ਨੇ। ਜਿੱਦਾਂ ਮੈਂ ਪਹਿਲਾਂ ਸ਼ਬਦ ਵਰਤਿਆ, ਜਾਂ ਤਾਂ ਵਿਕਟਿਮ, ਡਾਇਰੈਕਟ ਵਿਕਟਿਮ, ਜਿਹੜੇ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਹੋਇਆ ਜੀ, ਇਹ ਨਾ ਕਹਿਣ ਕਿ ਅਸੀਂ ਸੁਣਿਆ ਜਾਂ ਸਾਡੇ ਪਿੰਡ 'ਚ ਇਹ ਗੱਲ ਹੋਈ, ਜਾਂ ਇਦਾਂ ਦੇ ਸੋਰਸ ਨਹੀਂ ਅਸੀਂ ਇਹਦੇ ਲਈ ਵਰਤੇ। ਇਹਦੇ ਲਈ ਅਸੀਂ ਡਾਇਰੈਕਟ ਵਿਕਟਿਮ ਜਾਂ ਤਾਂ ਲਏ ਨੇ ਜਿਨ੍ਹਾਂ ਨੇ ਕਿਹਾ ਸਾਡੇ ਨਾਲ ਹੋਇਆ, ਜਾਂ ਡਾਇਰੈਕਟ ਜਿਹੜੇ ਵਿਟਨੈਸ ਨੇ ਜਿਨ੍ਹਾਂ ਨੇ ਕਿਹਾ ਕਿ ਸਾਡੇ ਸਾਹਮਣੇ ਹੋਇਆ ਜੀ, ਉਹ ਵਰਤੇ ਨੇ। ਦੂਸਰੇ ਜਿਹੜੇ ਡਾਕੂਮੈਂਟਸ ਵਰਤੇ ਨੇ ਅਸੀਂ ਡਾਕੂਮੈਂਟਸ ਇਹਦੇ ਲਈ, ਉਹ ਲੰਡਨ ਆਰਕਾਈਵ ਦੇ ਵਿੱਚ ਜਾਂ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਸਾਨੂੰ ਕੁਝ ਜਿਹੜੇ ਉਸ ਸਮੇਂ ਦੇ ਚਿੱਠੀ ਪੱਤਰ, ਜਾਂ ਸਾਡਾ ਜਿਹੜਾ ਤੀਸਰਾ ਆਧਾਰ ਸੀਗਾ ਉਹ ਸੀ ਜਿਹੜੇ ਉਦੋਂ ਅੰਗਰੇਜ਼ ਆਫੀਸਰ ਸੀਗੇ, ਜਿੱਦਾਂ ਡਿਵਾਈਡ ਐਂਡ ਕੁਇਟ ਬੁੱਕ ਲਿਖੀ ਆ ਪੈਂਡਲ ਮੂਰ ਸੀਗੇ, ਇਹ 1948 ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸੀਗੇ, ਇਹਨਾਂ ਨੇ ਕਿਤਾਬ ਲਿਖੀ ਹੈ। ਜਾਂ ਵਾਇਸਰਾਏ ਜਰਨਲ ਨੂੰ ਇਹਨਾਂ ਨੇ ਐਡਿਟ ਕੀਤਾ ਹੈਗਾ। ਜਾਂ ਇਸ ਤੋਂ ਇਲਾਵਾ ਵਾਇਸਰਾਏ ਦਾ ਜਿਹੜਾ ਨਿੱਜੀ ਸਟਾਫ ਸੀਗਾ, ਐਲਨ ਕੈਂਪਬੈਲ ਸੀਗੇ ਚੀਫ ਆਫ ਸਟਾਫ ਸੀਗੇ ਉਹਨਾਂ ਦੇ, ਲਾਰਡ ਇਸਮੇ, ਜਾਂ ਉਹਨਾਂ ਦੇ ਜਿਹੜੇ ਨਿੱਜੀ ਸਟਾਫ ਨੇ ਜਿਹੜੀਆਂ ਗੱਲਾਂ ਲਿਖੀਆਂ, ਕਿਉਂਕਿ ਉਹ ਡਾਇਰੈਕਟ ਇਨਵੋਲਵ ਸੀਗੇ ਉਹਦੇ ਵਿੱਚ। ਉਹ ਜਿਹੜਾ ਐਪੀਸੋਡ ਹੋ ਰਿਹਾ ਸੀ, ਉਹ ਮੀਟਿੰਗ ਜਿਹੜੀਆਂ ਹੋ ਰਹੀਆਂ ਸੀਗੀਆਂ, ਕੋਲ ਸਟਾਫ ਸੀ ਜਿਹੜਾ ਵਾਇਸਰਾਏ ਤੋਂ ਸ਼ਾਮਲ ਹੁੰਦਾ ਸੀ, ਉਹਨਾਂ ਨੇ ਜਿਹੜੀਆਂ ਗੱਲਾਂ ਲਿਖੀਆਂ ਨੇ ਅਸੀਂ ਉਹਨਾਂ ਨੂੰ ਆਧਾਰ ਬਣਾਇਆ ਹੈਗਾ, ਜਿਹੜੇ ਬੰਦੇ ਸਿੱਧੇ ਇਨਵੋਲਵ ਸੀ ਇਤਿਹਾਸ ਦੇ ਇਸ ਪਲਾਂ ਦੇ ਵਿੱਚ। ਜੀ ਬਿਲਕੁਲ ਸੁਖਦੀਪ ਸਿੰਘ ਜੀ, ਹੁਣ ਅਸੀਂ ਗੱਲ ਕਰੀਏ ਕਿ ਤੁਸੀਂ ਦੱਸ ਦਿੱਤਾ ਆ ਵੀ ਸੋਰਸ ਤੁਸੀਂ ਕਿਹੜੇ ਯੂਜ਼ ਕੀਤੇ ਆ, ਵੀ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ, ਜਾਂ ਜਦੋਂ ਇਹ ਹੁਣ ਤੁਸੀਂ ਪਬਲਿਸ਼ ਕੀਤੀ ਹੈ 5 ਤੁਸੀਂ ਦੱਸਿਆ ਵੀ 4 ਘੰਟੇ ਦੀ ਹੈਗੀ ਆ, ਵੀ ਦਰਸ਼ਕ ਇਹਦੇ ਵਿੱਚੋਂ ਐਕਸਪੈਕਟ ਕੀ ਕਰ ਸਕਦੇ ਆ, ਕਿਹੜੇ ਕਿਹੜੇ ਨੁਕਤੇ ਨੇ ਜਿਹੜੇ ਇਹਦੇ ਵਿੱਚ ਤੁਸੀਂ ਕਿਹੜੇ ਇਸ਼ੂਜ਼ ਇਹਦੇ ਵਿੱਚ ਛੋਹੇ ਨੇ, ਉਸ ਬਾਰੇ ਜੇ ਤੁਸੀਂ ਸਾਨੂੰ ਥੋੜਾ ਜਿਹਾ ਦੱਸ ਸਕੋ। ਜੀ ਅਮਰਵੀਰ ਸਿੰਘ ਜੀ, ਅਸੀਂ ਕਾਫੀ ਇਹਦੇ ਵਿੱਚ ਕਨਫਿਊਜ਼ ਸੀਗੇ ਵੀ ਇਤਿਹਾਸ ਦੇ ਇਹਨੂੰ ਕਿਸ ਮੋੜ ਤੋਂ ਅਸੀਂ ਇਹਨੂੰ ਸ਼ੁਰੂ ਕਰੀਏ ਜਾਂ ਕਿੱਥੇ ਤੱਕ ਅਸੀਂ ਇਹਨੂੰ ਲੈ ਕੇ ਜਾਈਏ, ਕਿਉਂਕਿ ਇੱਕ ਬਹੁਤ ਵੱਡੀ ਪੇਨ ਸੀਗੀ ਇਹ। ਸੋ ਅਸੀਂ ਇਹ 1924 ਦੇ ਵਿੱਚ ਇੱਕ ਮੋਹਨਦਾਸ ਕਰਮਚੰਦ ਗਾਂਧੀ ਨੇ ਇੱਕ ਚਿੱਠੀ ਲਿਖੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਉਹਦੇ ਵਿੱਚ ਉਹਨੇ ਇੱਕ ਸਵਾਲ ਕੀਤਾ ਸੀਗਾ, ਭਰੋਸਾ ਮੰਗਿਆ ਸੀ ਸ਼੍ਰੋਮਣੀ ਕਮੇਟੀ ਤੋਂ ਕਿ ਮੈਨੂੰ ਸ਼ੋਰਟੀ ਦਿਓ ਕਿ ਤੁਹਾਡੀ ਸਿੱਖ ਰਾਜ ਨੂੰ ਕਾਇਮ ਕਰਨ ਦੇ ਵਿੱਚ ਜਿਹੜੀ ਕੋਈ ਰੁਚੀ ਨਹੀਂ ਹੋਊਗੀ ਜੀ। ਸੋ ਅਸੀਂ ਉਸ ਚਿੱਠੀ ਤੋਂ ਆਧਾਰ ਬਣਾ ਕੇ ਅਸੀਂ ਇਹ ਗੱਲ ਸ਼ੁਰੂ ਕੀਤੀ ਆ ਕਿ 1924 ਦੇ ਵਿੱਚ ਇਹ ਗੱਲ ਪੁੱਛ ਰਹੇ ਨੇ, ਮਾਰਚ 1924 ਚ 23 ਸਾਲ ਪਹਿਲਾਂ ਉਹਨਾਂ ਦੇ ਮਨ 'ਚ ਇਹੋ ਜਿਹਾ ਕਿਹੜਾ ਡਰ ਸੀਗਾ, ਉਹਨਾਂ ਨੂੰ ਇਹੋ ਜਿਹਾ ਕਿਹੜੀ ਇਹਨਾਂ ਨੂੰ ਇੱਕ ਝੋਰਾ ਖਾ ਰਿਹਾ ਸੀਗਾ ਕਿ ਸਿੱਖ ਰਾਜ ਜੇ ਕਾਇਮ ਹੋ ਵੀ ਜਾਂਦਾ ਸੀ ਤਾਂ ਮਿਸਟਰ ਗਾਂਧੀ ਦੇ ਇਹਦੇ ਵਿੱਚ ਕੀ ਨੁਕਸਾਨ ਸੀਗਾ ਜੀ। ਸੋ ਅਸੀਂ ਉਸ ਜਿਹੜੀ ਉੱਥੋਂ ਅਸੀਂ ਗੱਲ ਸ਼ੁਰੂ ਕੀਤੀ ਹੈ। ਉਸ ਤੋਂ ਬਾਅਦ ਜਿਵੇਂ ਜਿਵੇਂ ਜੋ ਇਤਿਹਾਸ ਦੇ ਜਿਹੜੇ ਕਦਮ ਨੇ ਅੱਗੇ ਵੱਧਦੇ ਗਏ ਨੇ, ਲਾਹੌਰ ਸੈਸ਼ਨ ਹੋਇਆ, ਉੱਥੇ ਸਿੱਖਾਂ ਨੂੰ ਸ਼ਿਓਰਿਟੀ ਦਿੱਤੀ ਗਈ। 1931 ਦਾ ਗੁਰਦੁਆਰਾ ਸੀਸਗੰਜ ਸਾਹਿਬ ਦਾ ਮਿਸਟਰ ਗਾਂਧੀ ਦਾ ਇੱਕ ਬੜਾ ਹੀ ਪ੍ਰਸਿੱਧ ਭਾਸ਼ਣ ਆ ਕਿ ਸਿੱਖ ਆ ਜਿਹੜੀ ਤਲਵਾਰ ਚੱਕ ਕੇ ਆਪਣੇ ਹੱਕ ਲੈ ਸਕਣਗੇ ਜੇ ਕਾਂਗਰਸ ਇਹਨਾਂ ਨਾਲ ਧੋਖਾ ਕਰੂਗੀ ਜੀ। ਜਾਂ ਪਾਕਿਸਤਾਨ ਦੀ ਡਿਮਾਂਡ ਆ ਗਈ, 1935 ਦਾ ਗਵਰਨਮੈਂਟ ਆਫ ਇੰਡੀਆ ਐਕਟ ਆ ਗਿਆ, ਫਿਰ ਇਲੈਕਸ਼ਨ ਹੋਏ ਆ। ਤੇ ਇਹਦੇ ਵਿੱਚ ਮੇਨ ਜਿਹੜਾ ਐਪੀਸੋਡ ਜਿਹੜਾ ਸਾਨੂੰ ਵੀ ਬੜੀ ਹੈਰਾਨੀ ਹੋਈ ਆ, ਮੈਂ ਵੈਰੀ ਫਰੈਂਕਲੀ ਇਹ ਕਬੂਲ ਕਰਨਾ ਚਾਹੁੰਦਾ ਕਿ ਮੈਨੂੰ ਇਹਦੇ ਬਾਰੇ ਬਿਲਕੁਲ ਨੌਲੇਜ ਨਹੀਂ ਸੀ ਕਿ RSS ਦਾ ਬੜਾ ਜਿਹੜਾ ਖਤਰਨਾਕ ਰੋਲ ਉਸ ਸਪੀਡ ਦਾ ਉਹ ਉੱਭਰ ਕੇ ਸਾਹਮਣੇ ਆਇਆ ਹੈਗਾ। ਕਿਉਂਕਿ ਮੁੱਖ ਤੌਰ ਤੇ ਜਿਹੜਾ ਸਾਡਾ ਮੀਡੀਆ ਹੈਗਾ ਉਹ ਮਿਸਟਰ ਜਨਾਹ ਨੂੰ ਬਲੇਮ ਕਰ ਦਿੰਦਾ ਵੰਡ ਲਈ, ਪਰ 1939 ਦੇ ਵਿੱਚ ਜਦੋਂ ਮਿਸਟਰ ਸਾਵਰਕਰ ਜਿਹੜੇ ਹਿੰਦੂ ਮਹਾਸਭਾ ਦੇ ਆਗੂ ਸੀ, ਉਹ ਲਾਰਡ ਲਿਨਿਥਗੋ ਨੂੰ ਜਦੋਂ ਮਿਲੇ ਆ, ਉਹਨਾਂ ਨੇ ਉਹਨੂੰ ਬਕਾਇਦਾ ਇਹ ਗੱਲ ਕਹੀ ਆ, ਉਹਨਾਂ ਨੇ 2 ਨੇਸ਼ਨ ਥਿਊਰੀ ਪੇਸ਼ ਕੀਤੀ ਆ, 2 ਕੌਮੀ ਥਿਊਰੀ ਜਿਹਨੂੰ ਕਿਹਾ ਜਾਂਦਾ ਜੀ। ਉਹਨੇ ਵਾਇਸਰਾਏ ਨੂੰ ਇਹ ਗੱਲ ਉਹਨਾਂ ਨੇ ਕਹੀ ਆ ਕਿ ਜਿਹੜੇ ਹਿੰਦੂ ਤੇ ਜਿਹੜੇ ਅੰਗਰੇਜ਼ ਸਰਕਾਰ ਆ ਇਹਨਾਂ ਨੂੰ ਆਪਸ 'ਚ ਹੁਣ ਮਿਲ ਕੇ ਚੱਲਣਾ ਚਾਹੀਦਾ, ਸਾਡੇ ਹਿੱਤ ਸਾਂਝੇ ਨੇ। ਜਿਹੜੀ ਉਹਨਾਂ ਦੀ ਮੁਲਾਕਾਤ ਹੋਈ ਆ ਉਹਦੀ ਉਹ ਸਾਰੀ ਡਿਟੇਲ ਜਾਂ ਉਹ ਸਾਰੀਆਂ ਤਰੀਕਾਂ ਦਾ ਇਹਦੇ ਵਿੱਚ ਆਪਾਂ ਜ਼ਿਕਰ ਕੀਤਾ ਡਾਕੂਮੈਂਟਰੀ ਦੇ ਵਿੱਚ। RSS ਦਾ ਜਿਹੜਾ ਰੋਲ ਆ ਉਹ ਕਾਫੀ ਗੰਭੀਰ ਤੇ ਕਾਫੀ ਖਤਰਨਾਕ ਰਿਹਾ। ਤੁਹਾਨੂੰ ਹੈਰਾਨੀ ਹੋਣੀ ਆ ਸੁਣ ਕੇ ਕਿ 1946 ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ RSS ਦੀ ਜਿਹੜੀ ਭਰਤੀ ਸੀਗੀ ਜੀ ਉਹ 47,000 ਸੀ, ਜਿਹੜੇ ਉਦੋਂ ਦੇ ਅੰਕੜੇ ਨੇ ਗ੍ਰਹਿ ਵਿਭਾਗ ਦੀ। 18 ਅਕਤੂਬਰ 1946 ਦੀ ਇੱਕ ਰਿਪੋਰਟ ਸੀਗੀ RSS ਬਾਰੇ, ਉਹਦੇ ਵਿੱਚ ਇਹਨਾਂ ਨੇ ਟਰਬਲ ਸਪਰੈਡਿੰਗ ਏਜੰਸੀ ਤੇ ਪੋਟੈਂਸ਼ੀਅਲੀ ਵੈਰੀ ਡੇਂਜਰਸ ਜਿਹੜਾ ਸ਼ਬਦ RSS ਲਈ ਵਰਤਿਆ। ਉਸ ਸਮੇਂ ਦੀ ਜਿਹੜੀ ਪੰਜਾਬ ਦੀਆਂ ਏਜੰਸੀਆਂ ਸੀ ਉਹਨਾਂ ਨੇ
ਜੀ। ਸੋ 24 ਜਨਵਰੀ 1947 ਨੂੰ ਇਹਨਾਂ ਨੇ ਪੰਜਾਬ ਵਿੱਚ RSS ਤੇ ਪਾਬੰਦੀ ਲਗਾਤੀ। ਇਹ ਮੇਰੇ ਖਿਆਲ ਪਹਿਲੀ ਵਾਰ ਪਾਬੰਦੀ RSS ਤੇ ਲੱਗੀ ਸੀ ਪੰਜਾਬ ਦੇ ਵਿੱਚ, ਪੰਜਾਬ ਸਰਕਾਰ ਨੇ ਲਾਈ ਸੀ। ਖਿਜਰ ਹਯਾਤ ਖਾਨ ਟਿਵਾਣਾ ਮੁੱਖ ਮੰਤਰੀ ਹੁੰਦੇ ਸੀ ਪੰਜਾਬ ਦੇ ਜੀ। ਸੋ ਇਹਨਾਂ ਦਾ ਬੜਾ ਹੀ, ਕਿਉਂਕਿ ਸਰਕਾਰ ਨੂੰ ਜਾਂ ਏਜੰਸੀਆਂ ਨੂੰ ਇਹ ਅਹਿਸਾਸ ਹੋ ਗਿਆ ਸੀਗਾ ਕਿ ਬੜੀ ਖਤਰਨਾਕ ਖੇਡ ਰਹੇ ਆ। ਬਾਕੀ ਇਹਦੇ ਜਿਹੜੇ ਜਦੋਂ 24 ਜਨਵਰੀ 1947 ਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਸਿੱਖ ਸਿਪਾਹੀ ਦਾ ਕਤਲ ਹੋ ਜਾਂਦਾ ਹੈ ਜੀ, ਜਿਹਨੂੰ ਲੜੀਵਾਰ ਆਪਾਂ ਘਟਨਾਵਾਂ ਨੂੰ ਅਮਰਵੀਰ ਸਿੰਘ ਸਮਝਦੇ ਆ, ਤਾਂ ਇਹਦੇ ਵਿੱਚ ਇਹ ਮਸਲਾ ਉੱਭਰਦਾ ਕਿ ਜਿਹੜਾ ਪੰਜਾਬ ਦਾ ਬਟਵਾਰਾ ਸੀਗਾ, ਨਾ ਤਾਂ ਅਕਾਲੀ ਦਲ ਪੰਜਾਬ ਦਾ ਬਟਵਾਰਾ ਚਾਹੁੰਦਾ ਸੀ, ਤਾਰਾ ਸਿੰਘ ਜਾਂ ਅੱਜ ਜਿਹੜੇ ਸਾਡੇ ਲੀਡਰ ਸੀ ਉਹ ਚਾਹੁੰਦੇ ਨਹੀਂ ਸੀ ਕਿ ਪੰਜਾਬ ਦੀ ਵੰਡ ਹੋਵੇ। ਮਿਸਟਰ ਜਨਾਬ ਨਹੀਂ ਚਾਹੁੰਦਾ ਸੀਗਾ ਕਿ ਪੰਜਾਬ ਦਾ ਬਟਵਾਰਾ ਹੋਵੇ। ਉਹਨੂੰ ਇਹ ਸੀ ਕਿ ਸਾਰਾ ਪੰਜਾਬ ਪਾਕਿਸਤਾਨ 'ਚ ਸ਼ਾਮਲ ਕੀਤਾ ਜਾਵੇ। ਕਾਂਗਰਸ ਵੀ ਨਹੀਂ ਸੀ ਚਾਹੁੰਦੀ ਕਿ ਪੰਜਾਬ ਦਾ ਬਟਵਾਰਾ ਹੋਵੇ। ਉਹਨਾਂ ਨੂੰ ਇਹ ਸੀ ਕਿ ਪੰਜਾਬ ਸਾਰਾ ਹੀ ਜਿਹੜਾ ਭਾਰਤ ਦੇ ਵਿੱਚ ਰੱਖ ਲਿਆ ਜਾਵੇ। ਅੰਗਰੇਜ਼ ਇਸ ਗੱਲ ਦੇ ਵਿੱਚ ਇਹਦੇ ਹੱਕ 'ਚ ਸੀਗੇ ਕਿ ਜਿਹੜਾ ਪੰਜਾਬ ਆ, ਜਿਹੜੇ ਸਿੱਖ ਜ਼ਿਲ੍ਹੇ ਨੇ ਉਹ ਪਾਕਿਸਤਾਨ ਨਾਲ ਸ਼ਾਮਲ ਹੋ ਜਾਣ। ਪੈਂਡਲ ਮੂਨ ਨੇ ਇਹਦਾ ਵੀ ਜ਼ਿਕਰ ਕੀਤਾ ਹੈਗਾ ਕਿ ਜਿਹੜੀ ਸਿੱਖਾਂ ਨੂੰ ਜ਼ਰੂਰੀ ਜਿਹੜੀ ਸੁਰੱਖਿਆ ਉਹ ਮੁਹੱਈਆ ਕਰਵਾ ਕੇ ਉਹ ਪਾਕਿਸਤਾਨ ਦੇ ਵਿੱਚ ਸ਼ਾਮਲ ਕਰਵਾ ਦਿੱਤਾ ਜਾਵੇ, ਜਿਹੜੇ ਪੰਜਾਬ ਸਿੱਖ ਜ਼ਿਲ੍ਹਿਆਂ ਨੂੰ ਜੀ। ਅੰਗਰੇਜ਼ ਸਰਕਾਰ ਇਹਦਾ ਸਮਰਥਨ ਕਰਦੀ ਸੀ। ਗਿਆਨੀ ਕਰਤਾਰ ਸਿੰਘ ਵੀ ਇਹਦੇ ਹੱਕ 'ਚ ਸੀਗੇ। ਅਕਾਲੀ ਆਗੂਆਂ ਦੇ ਵਿੱਚੋਂ ਇਕੱਲੇ ਗਿਆਨੀ ਕਰਤਾਰ ਸਿੰਘ ਹੀ ਸੀਗੇ ਜਿਹੜੇ ਇਸ ਗੱਲ ਦੇ ਹੱਕ 'ਚ ਸੀਗੇ ਕਿ ਚਲੋ ਜੇ ਸਾਨੂੰ ਲਿਖਤੀ ਸ਼ਿਓਰਿਟੀ ਮਿਲਦੀ ਹੈ ਤਾਂ ਪਾਕਿਸਤਾਨ 'ਚ ਸ਼ਾਮਲ ਹੋਇਆ ਜਾ ਸਕਦਾ। ਪਰ RSS ਨੂੰ ਜਿਹੜਾ ਇੱਕ ਬੜਾ ਡਰ ਸੀਗਾ ਕਿ ਜੇ ਸਿੱਖ ਪਾਕਿਸਤਾਨ ਨਾਲ ਰਹਿਣਾ ਮੰਨ ਗਏ ਤਾਂ ਸਾਰੇ ਦਾ ਸਾਰਾ ਜਿਹੜਾ ਪੰਜਾਬ ਆ ਫਿਰ ਉਹ ਪਾਕਿਸਤਾਨ ਚਲਿਆ ਜਾਊਗਾ ਜੀ। ਸੋ RSS ਦੀ ਜਿਹੜੀ ਇਹ ਚਿੰਤਾ ਸੀਗੀ ਉਹਦੇ ਵਿੱਚੋਂ ਹੀ ਜਿਹੜੀ ਇਹਨਾਂ ਦੀ ਇਹ ਭਰਤੀ ਨਿਕਲੀ। 47,000 ਬੰਦਾ ਇਹਨਾਂ ਨੇ ਭਰਤੀ ਕਰ ਲਿਆ। ਸਾਡੇ ਕੋਲ ਇਹਦੇ ਸੋਰਸ ਸੀਗੇ ਕਾਫੀ, ਪਰ ਸਾਨੂੰ RSS ਦੇ ਕਿਸੇ ਬੰਦੇ ਤੇ ਐਡਮਿਟ ਨਹੀਂ ਸੀ ਅਜੇ ਤੱਕ ਕੀਤਾ ਕਿ ਅਸੀਂ ਇਹ ਕੰਮ ਏਦਾਂ ਹੋਇਆ ਜੀ। ਸਾਡੀ ਇੱਕ ਖੁਸ਼ਕਿਸਮਤੀ ਕਹਿ ਲਓ, ਅਸੀਂ ਡਾਕੂਮੈਂਟਰੀ ਬਣਾ ਰਹੇ ਸੀ ਕਿ ਪਿਛਲੇ ਜਿਹੜੇ 20 ਮਈ ਨੂੰ 2017 ਨੂੰ ਇਸੇ ਸਾਲ ਹੀ 20 ਮਈ ਨੂੰ ਯੋਗੀ ਆਦਿੱਤਿਆਨਾਥ ਨੇ ਸਡਨਲੀ ਇੱਕ ਬਿਆਨ ਦਿੱਤਾ ਕਿ ਜੇ RSS ਨਾ ਹੁੰਦੀ ਤਾਂ ਜਿਹੜਾ ਪੰਜਾਬ ਸੀ ਜਾਂ ਬੰਗਾਲ ਦਾ ਜਾਂ ਕਸ਼ਮੀਰ ਦਾ ਜਿਹੜਾ ਇਲਾਕਾ ਇਹ ਪਾਕਿਸਤਾਨ 'ਚ ਜਾ ਸਕਦਾ ਸੀ। ਸਾਨੂੰ ਏਦਾਂ ਦੇ ਇੱਕ ਜਿਹੜੀ ਇਹਨਾਂ ਨੇ ਐਡਮਿਟ ਕੀਤਾ, ਸਾਨੂੰ ਇਹਦੀ ਬਹੁਤ ਜ਼ਰੂਰਤ ਸੀਗੀ। ਸੋ ਅਸੀਂ ਉਹਨੂੰ ਪ੍ਰੂਫ ਕੀਤਾ ਯੋਗੀ ਦੇ ਬਿਆਨ ਨੂੰ ਕਿ ਯੋਗੀ ਨੇ ਵਾਕਈ ਜਿਹੜਾ ਸੱਚ ਐਡਮਿਟ ਕੀਤਾ। RSS ਨੇ ਪਹਿਲਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਸਿੱਖ ਸਿਪਾਹੀ ਦਾ ਕਤਲ ਕੀਤਾ, ਭਾਈ ਮੰਗਲ ਸਿੰਘ ਦਾ, ਫਿਰ ਚੌਂਕ ਮੁਨੀ ਦੇ ਵਿੱਚ ਕਤਲ ਹੋਇਆ, ਫਿਰ ਜਲੰਧਰ ਦੇ ਵਿੱਚ ਬਾਬੂ ਲਾਭ ਸਿੰਘ ਅਕਾਲੀ ਦਲ ਦੇ ਲੀਡਰ ਹੁੰਦੇ ਸੀ, ਉਹਨਾਂ ਦਾ ਕਤਲ ਕੀਤਾ ਗਿਆ। ਸੋ ਇਹ ਕਤਲ ਇਸੇ ਕਰਕੇ ਕੀਤੇ ਗਏ ਸੀ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਵਿਗਾੜ ਦਿੱਤਾ ਜਾਵੇ ਜੀ। ਇੱਕ ਪ੍ਰਸਿੱਧ ਲੇਖਕ ਹੋਏ ਨੇ ਆਇਆਨ ਟੋਲਬੋਟ, ਉਹਨਾਂ ਨੇ ਇੱਕ ਉਹਨਾਂ ਦੀ ਆਰਟੀਕਲ ਆ ਉਹਨਾਂ ਦਾ ਮਾਈਗ੍ਰੇਸ਼ਨ ਰੀਸੈਟਲਮੈਂਟ ਏ ਕੇਸ ਆਫ ਅੰਮ੍ਰਿਤਸਰ, ਵਾਇਓਲੇਸ਼ਨ ਮਾਈਗ੍ਰੇਸ਼ਨ ਰੀਸੈਟਲਮੈਂਟ ਏ ਕੇਸ ਆਫ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਆ ਸਪਸ਼ਟ ਲਿਖੀ ਹੈਗੀ ਆ ਕਿ ਲਾਹੌਰ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਲੜਾਈ ਜਾਂ ਜਿਹੜੀ ਹਿੰਸਾ ਸ਼ੁਰੂ ਹੋਈ ਸੀਗੀ ਇਹਦਾ ਇੱਕੋ ਹੀ ਮਕਸਦ ਸੀ ਵੀ ਜਿਹੜੀਆਂ ਕੌਮਾਂ ਇੱਥੇ ਇਕੱਠੀਆਂ ਰਹਿ ਰਹੀਆਂ ਨੇ ਦਹਾਕਿਆਂ ਤੋਂ ਜਾਂ ਸਦੀਆਂ ਤੋਂ, ਉਹਨਾਂ ਦਾ ਇਕੱਠੇ ਰਹਿਣਾ ਇੱਥੇ ਅਸੰਭਵ ਕਰ ਦਿੱਤਾ ਜਾਵੇ ਜੀ। ਇਹਨਾਂ ਨੇ ਮਾਹੌਲ RSS ਨੇ ਵਿਗਾੜਿਆ। ਲੁਧਿਆਣੇ ਦੇ ਵਿੱਚ ਕਰਫਿਊ ਲੱਗਿਆ ਰਿਹਾ ਇੱਕ ਹਫ਼ਤਾ, ਜਲੰਧਰ ਦੇ ਵਿੱਚ ਜਿਹੜਾ ਕਰਫਿਊ ਫੌਜ ਲਾਈ ਗਈ, ਐਮਰਜੈਂਸੀ ਫੌਜ ਨੂੰ ਲਾਇਆ ਗਿਆ ਜਲੰਧਰ ਦੇ ਵਿੱਚ ਮਾਰਚ ਦੇ ਵਿੱਚ। ਸੋ ਕਾਫੀ ਗੰਭੀਰ ਜਿਹੜੇ ਹਾਲਾਤ RSS ਨੇ ਪੈਦਾ ਕੀਤੇ ਆ ਜੀ। ਬਿਲਕੁਲ, ਜੇ ਤੁਸੀਂ ਉਦੋਂ ਦੇ ਅਖਬਾਰਾਂ ਦੀਆਂ ਰਿਪੋਰਟਾਂ ਪੜ੍ਹਦੇ ਆ ਤਾਂ 8 ਕਰੋੜ ਦਾ ਨੁਕਸਾਨ ਉਸ ਸਮੇਂ ਸਾਹਮਣੇ ਆਉਂਦਾ ਜੀ। ਸੁਖਦੀਪ ਸਿੰਘ ਜੀ, ਜਿਵੇਂ ਤੁਸੀਂ RSS ਦੇ ਰੋਲ ਦੀ ਗੱਲ ਕੀਤੀ ਹੈ, ਇਸ ਦੇ ਵਿੱਚ ਤੁਸੀਂ ਜਿਹੜਾ ਇੱਕ ਗੱਲ ਕੀਤੀ ਵੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਡਾਕੂਮੈਂਟਰੀ, ਜਿਹੜਾ ਗਾਂਧੀ ਵੱਲੋਂ MK ਗਾਂਧੀ ਵੱਲੋਂ ਅਸ਼ੋਰੈਂਸ ਲਈ ਗਈ ਸੀਗੀ SGPC ਵੱਲੋਂ ਜਾਂ ਮੰਗੀ ਗਈ ਸੀ। ਸੋ ਜੇ ਉਸ ਨੁਕਤੇ ਨੂੰ ਦੇਖਣਾ ਹੋਵੇ ਤਾਂ ਕੀ ਅਸੀਂ ਐਕਸਪੈਕਟ ਕਰ ਸਕਦੇ ਹਾਂ ਡਾਕੂਮੈਂਟਰੀ ਦੇ ਵਿੱਚ ਕਿ ਜਿਹੜੀ ਖਾਲਿਸਤਾਨ ਦੀ ਗੱਲ ਸੀਗੀ ਉਹ ਕਿੰਨੀ ਕੁ ਵਾਇਬਲ ਸੀਗੀ ਉਸ ਟਾਈਮ ਤੇ, ਜਦੋਂ ਅਸੀਂ ਕਹਿੰਦੇ ਹਾਂ ਵੀ ਤੀਜੀ ਧਿਰ ਸੀਗੇ ਸਿੱਖ ਕੌਮ, ਤਾਂ ਉਸ ਸਮੇਂ ਦੇ ਵਿੱਚ ਸਿੱਖ ਲੀਡਰਸ਼ਿਪ ਦੇ ਰੋਲ ਦਾ ਕਿਵੇਂ ਇਸ ਵਿੱਚ ਵਿਸ਼ਲੇਸ਼ਣ ਕੀਤਾ ਗਿਆ ਜਾਂ ਡਾਕੂਮੈਂਟਰੀ ਦੇ ਵਿੱਚ ਅਸੀਂ ਕੀ ਦੇਖ ਸਕਦੇ ਹਾਂ? ਤੇ ਨਾਲ ਹੀ ਗਾਂਧੀ ਦਾ ਤੇ ਜਿਹੜੀ ਹਿੰਦੂ ਲੀਡਰਸ਼ਿਪ ਸੀਗੀ, ਨਹਿਰੂ ਹੋ ਗਏ, ਗਾਂਧੀ ਹੋ ਗਏ, ਵੱਲਭ ਭਾਈ ਪਟੇਲ ਹੋ ਗਏ, ਇਹਨਾਂ ਦੇ ਰੋਲ ਬਾਰੇ ਕੀ ਹੈਗਾ? ਜਿਹੜੀ ਸਿੱਖ ਲੀਡਰਸ਼ਿਪ ਸੀ ਅਮਰਵੀਰ ਸਿੰਘ ਜੀ, ਉਹ ਹਾਲਾਤ ਹੁਣ ਨਾਲੋਂ ਵੀ ਬਹੁਤੇ ਵੱਖਰੇ ਨਹੀਂ ਸੀਗੇ। ਜੇ ਆਪਾਂ ਉਦੋਂ ਦੀ ਦੇਖਦੇ ਹਾਂ ਤਾਂ ਸਿੱਖਾਂ ਦੇ ਕਾਫੀ ਜਿਹੜੇ ਗਰੁੱਪ ਸੀਗੇ
ਅਕਾਲੀ ਦਲ ਵੱਖਰਾ ਸੀ ਜਾਂ ਕੁਛ ਸਿੱਖ ਸੀ ਕਮਿਊਨਿਸਟ ਪਾਰਟੀ ਸੀਗੇ, ਕੁਛ ਕਾਂਗਰਸ ਦੇ ਵਿੱਚ ਸੀਗੇ, ਕੁਛ ਜਿਹੜਾ ਮਾਸਟਰ ਤਾਰਾ ਸਿੰਘ ਹੋਣੇ ਸੀਗੇ, ਇਹਨਾਂ ਦੇ ਅਕਾਲੀ ਦਲ ਦੇ ਵਿੱਚ ਵੱਖੋ ਵੱਖਰੇ ਧੜੇ ਸੀਗੇ ਜੀ। ਦਰਸ਼ਨ ਸਿੰਘ ਫੇਰੂਮਾਨ ਸੀਗੇ ਜਾਂ ਹੋਰ ਸਿੰਘ ਸੀ, ਇਹਨਾਂ ਦੇ ਆਪਸ ਦੇ ਵਿੱਚ ਮਤਭੇਦ ਸੀਗੇ। ਸੋ ਜਿਹੜੀਆਂ ਸਿੱਖ ਰਿਆਸਤਾਂ ਸੀਗੀਆਂ ਉਹ ਵੱਖਰੀਆਂ ਸ਼ਕਤੀਆਂ ਸੀਗੀਆਂ। ਮਹਾਰਾਜਾ ਪਟਿਆਲਾ ਉਹਨਾਂ ਦੇ ਵਿੱਚ ਕਾਫੀ ਜੋ ਪਾਵਰਫੁਲ ਸੀਗਾ। ਸੋ ਸਿੱਖ ਜਿਹੜੇ ਕਾਫੀ ਆਪਸ ਦੇ ਵਿੱਚ ਵੰਡੇ ਹੋਏ ਸੀਗੇ। ਜਿਹੜੀ ਤੀਜੀ ਧਿਰ ਬਕਾਇਦਾ ਮੰਨਿਆ ਗਿਆ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹ ਗੱਲ ਅਸੀਂ ਇਹਦੇ ਵਿੱਚ ਤੱਥਾਂ ਦੇ ਆਧਾਰ ਤੇ ਜਿਹੜੀ ਸਪਸ਼ਟ ਵੀ ਕੀਤੀ ਆ। ਤੇ ਅੰਗਰੇਜ਼ ਇੰਪ੍ਰੈਸ ਵੀ ਸੀਗੇ ਕੌਮ ਦੇ, ਸਿੱਖ ਕੌਮ ਤੋਂ। ਉਹਦਾ ਇੱਕ ਰੀਜ਼ਨ ਸੀਗਾ, ਉਹਦਾ ਖਾਸ ਕਾਰਨ ਇਹ ਸੀਗਾ ਕਿ ਜਿਹੜੀ ਸੈਕੰਡ ਵਰਲਡ ਵਾਰ ਸੀਗੀ ਉਹਦੇ ਵਿੱਚ ਸਿੱਖਾਂ ਦਾ ਇੱਕ ਵਿਸ਼ੇਸ਼ ਯੋਗਦਾਨ ਰਿਹਾ। ਜਿਹੜੇ ਆਪਾਂ ਪਹਿਲਾਂ ਜ਼ਿਕਰ ਕੀਤਾ ਪੈਂਡਲ ਮੂਨ ਦਾ, ਜੋ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਬਣੇ ਬਾਅਦ ਦੇ ਵਿੱਚ, ਉਹਨਾਂ ਨੇ 11 ਸਿੱਖ ਰੈਜੀਮੈਂਟ ਦੇ ਇੱਕ ਅੰਗਰੇਜ਼ ਆਫੀਸਰ ਸੀਗੇ ਮੇਜਰ ਸ਼ਾਰਟ ਬਿਲੀ, ਉਹਨਾਂ ਦੀ ਮੁਲਾਕਾਤ ਉਹਨਾਂ ਨੇ ਮਾਸਟਰ ਤਾਰਾ ਸਿੰਘ ਨਾਲ ਜੀ ਕਰਵਾਈ ਸੀ 1940 ਦੇ ਵਿੱਚ। ਸੋ ਉਹਦਾ ਮੁਲਾਕਾਤ ਦਾ ਕਾਰਨ ਇਹ ਸੀਗਾ ਕਿ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜੀ ਸਿੱਖਾਂ ਦੀ ਭਰਤੀ ਆ ਜਿਹੜੀ ਫੌਜ ਦੇ ਵਿੱਚ ਉਹ ਕਰਵਾਈ ਜਾਵੇ, ਕਿਉਂਕਿ ਉਹਨਾਂ ਨੂੰ ਲੋੜ ਸੀਗੀ, ਫੌਜੀ ਭਰਤੀ ਦੀ ਉਹਨਾਂ ਨੂੰ ਲੋੜ ਸੀਗੀ। ਸੋ ਮਾਸਟਰ ਤਾਰਾ ਸਿੰਘ ਨੇ ਉਦੋਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਖਾਲਸਾ ਡਿਫੈਂਸ ਲੀਗ ਆਫ ਇੰਡੀਆ ਦਾ ਇੱਕ ਸੰਗਠਨ ਬਣਾਇਆ। ਉਹਦੇ ਨਾਲ ਪਿੰਡੋਂ ਪਿੰਡ ਇਹਨਾਂ ਨੇ ਪ੍ਰਚਾਰ ਕਰਕੇ ਜਿਹੜੇ ਆਪਣੇ ਸਿੱਖ ਨੌਜਵਾਨ ਸੀਗੇ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਵਾਇਆ। ਸੋ ਅੰਗਰੇਜ਼ ਕਾਫੀ ਅਹਿਸਾਨਮੰਦ ਸੀਗੇ। ਜਦੋਂ ਕ੍ਰਿਪਸ ਮਿਸ਼ਨ 1942 ਚ ਆਇਆ, ਇਹਦੀ ਝਲਕ ਉਦੋਂ ਵੀ ਮਿਲਦੀ ਹੈ। ਜਦੋਂ ਕੈਬਨਿਟ ਮਿਸ਼ਨ ਆਇਆ 1946 ਚ 45 ਚ, ਇਹ ਉਦੋਂ ਵੀ ਉਹਨਾਂ ਨੇ ਸਿੱਖਾਂ ਨੂੰ ਇੱਕ ਬਕਾਇਦਾ ਧਿਰ ਮੰਨਿਆ ਸੀਗਾ। ਜਿਹੜਾ ਸਿੱਖ ਨੈਸ਼ਨਲ ਕਾਲਜ ਲਾਹੌਰ ਸੀ, ਉਹਨਾਂ ਨੇ ਆਜ਼ਾਦ ਪੰਜਾਬ ਦੀ ਮੰਗ ਦਾ ਮੈਨੀਫੈਸਟੋ ਜਾਰੀ ਕਰਦਾ 1945 ਚ। ਫਿਰ ਅਕਾਲੀ ਦਲ ਨੇ ਇਸੇ ਮੰਗ ਨੂੰ ਉਭਾਰ ਲਿਆ 1945 ਚ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1946 ਦੇ ਵਿੱਚ ਇੱਕ ਮਤਾ ਸਿੱਖ ਸਟੇਟ ਦਾ ਅਸੀਂ ਇਹਦੇ ਵਿੱਚ ਸਕਰੀਨ ਦੇ ਉੱਤੇ ਸ਼ੋਅ ਕੀਤਾ। ਉਹ ਜਿਹੜੇ ਦਰਸ਼ਕ ਪੜ੍ਹ ਸਕਣਗੇ। ਜਿਹੜੇ ਵੀ ਆਪਾਂ ਡਾਕੂਮੈਂਟਸ ਦੀ ਗੱਲ ਇਹਦੇ ਵਿੱਚ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਜਿਹੜਾ ਡਾਕੂਮੈਂਟ ਆ ਉਹ ਸਕਰੀਨ ਦੇ ਉੱਤੇ ਦਿਖਾਇਆ ਜਾਵੇ ਤਾਂ ਜੋ ਦਰਸ਼ਕ ਉਹਨੂੰ ਪੜ੍ਹ ਸਕਣ। ਉਹ ਇਹ ਨਾ ਮਹਿਸੂਸ ਕਰਨ ਕਿ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਕੋਈ ਠੋਸ ਆਧਾਰ ਨਹੀਂ ਜਾਂ ਇਹ ਇਕੱਲੀਆਂ ਗੱਲਾਂ ਹੀ ਨੇ ਜੀ। ਸੋ ਇਸ ਤਰੀਕੇ ਨਾਲ ਜਿਹੜੀ ਸਿੱਖ ਸਟੇਟ ਦਾ ਮਤਾ ਪਾਸ ਹੋਇਆ, ਜਾਂ ਤੁਸੀਂ ਕੁਝ ਸਾਲ ਪਹਿਲਾਂ ਦੇਖਿਆ ਹੋਣਾ ਹਰਕਿਸ਼ਨ ਸੁਰਜੀਤ ਨੇ UNI ਨੂੰ ਇੱਕ ਰਿਪੋਰਟ ਦੇ ਵਿੱਚ ਇਹ ਐਡਮਿਟ ਕੀਤਾ ਸੀ ਕਿ ਅਸੀਂ ਸਿੱਖ ਹੋਮਲੈਂਡ ਦੀ ਮੰਗ ਅਸੀਂ ਕੀਤੀ ਸੀ, ਹਨਾ ਜੀ। ਤਾਂ ਜਸਟ ਉਹਦਾ ਰੀਜ਼ਨ ਇਹ ਸੀਗਾ ਕਿ ਪਾਕਿਸਤਾਨ ਦੀ ਮੰਗ ਨੂੰ ਕਾਊਂਟਰ ਕੀਤਾ ਜਾਵੇ। ਬਕਾਇਦਾ 1946 ਦੀਆਂ ਜਿਹੜੀਆਂ ਕਮਿਊਨਿਸਟ ਪਾਰਟੀ ਦੀਆਂ ਇਲੈਕਸ਼ਨਾਂ ਸੀ ਉਹਦੇ ਵਿੱਚ ਇਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਨਕਸ਼ਾ ਵੀ ਜਾਰੀ ਕੀਤਾ ਸੀਗਾ ਜੀ। ਇਹਨਾਂ ਦੀ ਮੰਗ ਤਾਂ ਇਹ ਉੱਠੀ, ਪਰ ਉਹਦੇ ਵਿੱਚ ਕੋਈ ਗੰਭੀਰਤਾ ਨਹੀਂ ਸੀ ਜੀ ਬਹੁਤੀ। ਉਹਦਾ ਜਸਟ ਇਹੀ ਸੀਗਾ ਉਹਦਾ ਰੀਜ਼ਨ ਕਿ ਪਾਕਿਸਤਾਨ ਦੀ ਮੰਗ ਨੂੰ ਕਾਊਂਟਰ ਕੀਤਾ ਜਾਵੇ। ਜਿਹੜੇ ਮਿਸਟਰ ਜਨਾਹ ਉਹਨਾਂ ਤੇ ਦਬਾਅ ਬਣਾਇਆ ਜਾਵੇ ਵੀ ਜੇ ਪਾਕਿਸਤਾਨ ਬਣਦਾ ਤਾਂ ਫਿਰ ਖਾਲਿਸਤਾਨ ਵੀ ਬਣੂਗਾ, ਜੇ ਪਾਕਿਸਤਾਨ ਨਹੀਂ ਬਣਦਾ ਉਦਾਂ ਜਿਹੜੀ ਸਿੱਖਾਂ ਦੀ ਜਿਹੜੀ ਮੰਗ ਸੀਗੀ। ਕਿਉਂਕਿ ਤੁਸੀਂ ਮਿਸਟਰ ਬਲਦੇਵ ਸਿੰਘ ਨੇ 2 ਜੂਨ 1946 ਨੂੰ ਵਾਇਸਰਾਏ ਨੂੰ ਵੀ ਚਿੱਠੀ ਲਿਖੀ ਹੈ। ਉਹ ਚਿੱਠੀ ਅਸੀਂ ਇਹਦੇ ਵਿੱਚ ਦਿਖਾਈ ਵੀ ਆ। ਉਹਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜੀ ਸਾਡੀ ਭਾਵਨਾ ਉਹ ਯੂਨਾਈਟਿਡ ਇੰਡੀਆ ਹੀ ਹੈ ਜੀ, ਅਸੀਂ ਯੂਨਾਈਟਿਡ ਇੰਡੀਆ ਹੀ ਚਾਹੁੰਦੇ ਹਾਂ। ਸੋ ਉਹਨਾਂ ਨੇ ਉਸ ਤਰੀਕੇ ਨਾਲ ਇਹਨੂੰ ਉਠਾਇਆ ਨਹੀਂ ਮੰਗ ਨੂੰ ਜਿੱਦਾਂ ਉਠਾਉਣਾ ਚਾਹੀਦਾ ਸੀ। ਚਲੋ ਜੀ ਸੁਖਦੀਪ ਸਿੰਘ ਜੀ, ਬਿਲਕੁਲ। ਸੋ ਮੈਂ ਅੰਤ ਦੇ ਵਿੱਚ ਤੁਹਾਡੇ ਕੋਲੋਂ ਇਹੀ ਚਾਹੂੰਗਾ ਸੀ ਥੋੜੇ ਜਿਹੇ ਜਿਹੜੇ ਫੈਕਟਸ ਹੈਗੇ ਆ ਉਹ ਡਿਸਕਸ ਕਰ ਲਏ ਆ। ਮੈਂ ਜ਼ਿਆਦਾ ਵੀ ਨਹੀਂ ਚਾਹੁੰਦਾ ਵੀ ਅਸੀਂ ਅੰਦਰ ਤੱਕ ਜਾਈਏ ਤਾਂ ਕਿ ਸਾਡੇ ਜਿਹੜੇ ਦਰਸ਼ਕ ਹੈਗੇ ਆ ਉਹ ਜਾ ਕੇ ਖੁਦ ਇਸ ਡਾਕੂਮੈਂਟਰੀ ਨੂੰ ਦੇਖਣ ਤੇ ਤਾਂ ਕਿ ਜਿਹੜੀ ਉਹਨਾਂ ਤੱਕ ਜਾਣਕਾਰੀ ਹੈਗੀ ਆ ਉਹ ਤੱਥਾਂ ਦੇ ਆਧਾਰ ਤੇ ਪੂਰਨ ਰੂਪ ਦੇ ਵਿੱਚ ਪਹੁੰਚ ਸਕੇ। ਅੰਤ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ TV84 ਦੇ ਪਲੇਟਫਾਰਮ ਤੋਂ ਇਸ ਬਾਬਤ ਕੀ ਮੈਸੇਜ ਕੀ ਦੇਣਾ ਚਾਹੋਗੇ, ਤੇ ਜੇ ਥੋੜਾ ਜਿਹਾ ਤੁਸੀਂ ਡਾਕੂਮੈਂਟਰੀ ਦੀਆਂ ਜਿਹੜੀਆਂ ਡਿਟੇਲਸ ਨੇ ਜਾਂ ਜਿਹੜੇ ਦਰਸ਼ਕ ਨੇ ਉਹ ਕਿਵੇਂ ਡਾਕੂਮੈਂਟਰੀ ਕਿੱਥੇ ਜਾ ਕੇ ਦੇਖ ਸਕਦੇ ਨੇ ਉਸ ਬਾਰੇ ਵੀ ਸਾਨੂੰ ਜੇ ਦੱਸ ਦਿਓ। ਜੀ ਜੀ ਅਮਰਵੀਰ ਸਿੰਘ ਜੀ, ਇਹ ਡਾਕੂਮੈਂਟਰੀ ਦੇ 3 ਐਪੀਸੋਡ ਜਿਹੜੇ ਉਹ ਰਿਲੀਜ਼ ਹੋ ਚੁੱਕੇ ਨੇ। ਉਹ YouTube ਦੇ youtube.com/rising ਪੰਜਾਬ ਦੇ ਚੈਨਲ ਤੇ ਉਹ ਪਏ ਨੇ। ਪੰਜਾਬ ਦੀ ਸਪੈਲਿੰਗ PANJAV। ਇਸ ਚੈਨਲ ਦੇ 3 ਐਪੀਸੋਡ ਇਹਦੇ ਅਸੀਂ ਰਿਲੀਜ਼ ਕਰ ਚੁੱਕੇ ਹਾਂ ਜੀ। ਜਿਹੜੇ ਅਗਲੇ 2 ਐਪੀਸੋਡ ਨੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟਾਈਮਿੰਗ ਦੇ ਮੁਤਾਬਕ ਅਸੀਂ ਰਿਲੀਜ਼ ਕਰ ਰਹੇ ਹਾਂ 12 ਤੇ 13 ਅਗਸਤ ਨੂੰ ਸਵੇਰੇ 8 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੇਂ ਮੁਤਾਬਕ ਸਵੇਰੇ 8 ਵਜੇ ਐਪੀਸੋਡ ਇਹ ਰਿਲੀਜ਼ ਹੁੰਦੇ।
ਸੋ ਮੈਂ ਇਹੀ ਬੇਨਤੀ ਕਰੂੰਗਾ ਦਰਸ਼ਕਾਂ ਨੂੰ ਕਿ ਅਸੀਂ ਇਹਨੂੰ ਰਿਲੀਜ਼ ਕੀਤਾ, ਅਸੀਂ ਇਹਦੀ ਪ੍ਰੋਪਰ ਜਿਹੜੀ ਆ ਐਡਵਰਟਾਈਜ਼ਮੈਂਟ ਨਹੀਂ ਕੀਤੀ, ਕੁਝ ਕਾਰਨਾਂ ਕਰਕੇ ਅਸੀਂ ਨਹੀਂ ਕਰ ਸਕੇ। ਸੋ ਅਸੀਂ ਉਸ ਪੱਖੋਂ ਅਸੀਂ ਤੁਹਾਡਾ ਵੀ, ਅਮਰਵੀਰ ਸਿੰਘ ਜੀ, ਤੁਹਾਡਾ ਤੇ TV 84 ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਬਣੇ। ਸੋ ਮੈਂ ਦਰਸ਼ਕਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਉਹ ਵੱਧ ਤੋਂ ਵੱਧ ਇਹਨੂੰ ਸਾਂਝਾ ਕਰਨ ਆਪਣੇ ਆਲੇ ਦੁਆਲੇ, ਕਿਉਂਕਿ ਜਿੰਨਾ ਵੀ ਹੁੰਗਾਰਾ ਇਹਨੂੰ ਮਿਲ ਰਿਹਾ ਬਹੁਤ ਸਟਰੋਂਗ ਤੇ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਕਿਉਂਕਿ ਜਿਹੜੇ ਲੋਕਾਂ ਤੱਕ ਇਹ ਅਜੇ ਨਹੀਂ ਪਹੁੰਚੀ, ਉਹ ਮੈਂ ਐਡਮਿਟ ਕਰਦਾ ਕਿ ਸਾਡੀ ਗਲਤੀ ਦੇ ਨਾਲ ਨਹੀਂ ਪਹੁੰਚੀ, ਪਰ ਜਿੰਨਾ ਤੱਕ ਇਹ ਪਹੁੰਚੀ ਆ ਉਹ ਇਹਨੂੰ ਦੇਖ ਕੇ ਨਿਰਾਸ਼ ਨਹੀਂ ਹੋਏ। ਸਾਨੂੰ ਬੜੇ ਬਹੁਤ ਹੀ ਪਿਆਰ ਭਰੇ ਸਾਨੂੰ ਜਿਹੜੇ ਵਿਊਜ਼, ਉਹਨਾਂ ਦੇ ਰਿਵਿਊਜ਼ ਸਾਨੂੰ ਆ ਰਹੇ ਨੇ। ਸੋ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਆ ਉਹ ਕਿਰਪਾ ਕਰਕੇ ਆਪਣੇ ਜਿਹੜੇ ਸਕੇ ਸੰਬੰਧੀ ਆਪਣੇ ਦੋਸਤ ਮਿੱਤਰਾਂ ਨਾਲ ਸਾਂਝੀ ਕੀਤੀ ਜਾਵੇ। ਇੱਕ ਸਾਨੂੰ ਹੋਰ ਸੁਝਾਅ ਆ ਰਿਹਾ ਕਿ ਇੰਗਲਿਸ਼ ਦੇ ਵਿੱਚ ਡਬ ਕੀਤਾ ਜਾਵੇ ਜਾਂ ਸਬ ਟਾਈਟਲ ਬਣਾਏ ਜਾਣ, ਉਹਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ। ਜਲਦੀ ਤੋਂ ਜਲਦੀ ਅਸੀਂ ਇਹਦੇ ਬਾਰੇ ਕੋਈ ਫੈਸਲਾ ਲਵਾਂਗੇ। ਸੋ ਜੀ ਬਿਲਕੁਲ, ਮੈਂ ਇੱਕ ਜੀ ਸੁਖਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਡਾਕੂਮੈਂਟਰੀ ਬਾਰੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਵੀ ਪਾਈ ਹੈ ਤੇ ਜਿਹੜਾ ਉਪਰਾਲਾ ਕੀਤਾ, ਅਸੀਂ ਉਮੀਦ ਕਰਦੇ ਹਾਂ ਕਿ ਵੱਧ ਤੋਂ ਵੱਧ ਸਿੱਖਾਂ ਤੱਕ ਜਾਂ ਹੋਰ ਕੌਮਾਂ ਤੱਕ ਵੀ ਜਿਹੜੇ ਸਾਡੇ ਨਾਲ ਪਾਕਿਸਤਾਨੀ ਭਰਾ ਵੀ ਜੁੜੇ ਹੋਏ ਆ, ਉਹਨਾਂ ਤੱਕ ਵੀ ਇਹ ਮੈਸੇਜ ਵੱਧ ਤੋਂ ਵੱਧ ਜਾਵੇ ਤਾਂ ਕਿ ਜਿਹੜੇ ਤੱਥ ਹੈਗੇ ਆ ਉਹ ਸਾਡੀ ਆਉਣ ਵਾਲੀ ਜਨਰੇਸ਼ਨ ਤੇ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈਗੀ ਹੈ ਉਹਨਾਂ ਨੂੰ ਇਸ ਬਾਰੇ ਵੱਧ ਤੋਂ ਵੱਧ ਪਤਾ ਲੱਗ ਸਕੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਤੁਸੀਂ ਸਮਾਂ ਕੱਢਿਆ, ਸਾਨੂੰ ਸਮਾਂ ਦਿੱਤਾ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਮਿਹਰਬਾਨੀ ਅਮਰਪ੍ਰੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਆਥਰ ਸਰਦਾਰ ਸੁਖਦੀਪ ਸਿੰਘ ਬਰਨਾਲਾ, ਜਿਨ੍ਹਾਂ ਨੇ ਜਿਹੜੀ ਇਹ ਡਾਕੂਮੈਂਟਰੀ ਹੈ ਦ ਅਦਰ ਸਾਈਡ ਆਫ ਫਰੀडम ਇਹ ਤਿਆਰ ਕੀਤੀ ਹੈ, ਉਹਦੇ ਡਾਇਰੈਕਟਰ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪਸੰਦ ਆਵੇਗੀ। ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ YouTube ਤੇ ਜਾ ਕੇ, ਜਿਵੇਂ ਉਹਨਾਂ ਨੇ ਦੱਸਿਆ, ਰਾਈਜ਼ਿੰਗ ਪੰਜਾਬ ਨਾਮ ਦਾ ਚੈਨਲ ਹੈਗਾ। ਪੰਜਾਬ ਦੇ ਵਿੱਚ PANJAB ਦੇ ਜਿਹੜੇ ਉਹਦੇ ਸਪੈਲਿੰਗ ਨੇ, ਜਾਂ ਤੁਸੀਂ ਜਿਹੜਾ ਡਾਕੂਮੈਂਟਰੀ ਦਾ ਨਾਮ ਹੈ ਦ ਅਦਰ ਸਾਈਡ ਆਫ ਫਰੀडम ਪੰਜਾਬੀ ਡਾਕੂਮੈਂਟਰੀ, ਇਹ ਤੁਸੀਂ ਸਰਚ ਕਰ ਸਕਦੇ ਹੋ YouTube ਤੇ ਜਾ ਕੇ ਤੁਸੀਂ ਵਾਚ ਕਰ ਸਕਦੇ ਹੋ ਤੇ ਉਹਨਾਂ ਨੂੰ ਅੱਗੇ ਫਿਰ ਰਿਵਿਊਜ਼ ਵੀ ਭੇਜ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ, ਜਿੱਥੇ ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ, ਅੰਤ ਦੇ ਵਿੱਚ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਨੀ ਚਾਹੁੰਦਾ ਕਿ TV 84 ਨੂੰ ਤੁਸੀਂ ਡੋਨੇਟ ਜ਼ਰੂਰ ਕਰੋ ਤਾਂ ਕਿ ਜਿਹੜਾ ਇਹ ਉਪਰਾਲਾ ਹੈਗਾ TV 84 ਦਾ, ਅਸੀਂ ਇਹਨੂੰ ਅੱਗੇ ਵਧਾ ਸਕੀਏ ਤੇ ਅੱਗੇ ਚਲਾ ਸਕੀਏ। ਡੋਨੇਸ਼ਨਸ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨ ਭੇਜਣੀ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਹਫ਼ਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।